अस्सलाम वालेकुम, सत श्री अकाल। शफकत आवान एडवोकेट ਤੁਹਾਡੀ ਖਿਦਮਤ 'ਚ ਇੱਕ ਨਵੀਂ ਵੀਡੀਓ ਨਾਲ ਹਾਜ਼ਰ। ਸਾਡੇ ਨਾਲ ਇੱਕ ਬਜ਼ੁਰਗ ਆ, ਸਾਡੇ ਭਾਈ, ਤੇ ਇਹਨਾਂ ਦੇ ਨਾਲ ਅਸੀਂ ਗੱਪਸ਼ਪ ਲਾਉਂਦੇ ਰਹਿੰਦੇ ਹੈਗੇ। ਬੜੀਆਂ ਅੱਛੀਆਂ ਸਾਨੂੰ ਗੱਲਾਂ ਸੁਣਾਉਂਦੇ ਨੇ ਮਿਰਜ਼ਾ ਸਾਹਿਬਾਂ ਕੀ ਤੇ ਬਾਕੀ ਜਿਹੜੀਆਂ ਲੋਕ ਦਾਸਤਾਨ ਹੋਈਆਂ ਉਹਨਾਂ ਦੇ ਬਾਰੇ 'ਚ। ਤੇ ਅੱਜ ਵੀ ਅਸੀਂ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਨਾ ਗੱਲਬਾਤ ਕਰਾਂਗੇ, ਕੋਈ ਗੱਲਾਂ ਕਰਾਂਗੇ। ਦੇਖੋ ਸਾਡੇ ਨਾਲ ਕਿਸ ਤਰ੍ਹਾਂ ਇਹ ਕਰਦੇ ਹੈਗੇ। ਤੇ ਅਸਲਾਮ ਵਾਲੇਕੁਮ ਜੀ। वालेकुम सलाम जी। हाँ जी, अपना नाम तो दसो जी। मेरा नाम ममदीन जी। ਮੁਹੰਮਦ ਦੀਨ। ਤੇ ਵਾਲਿਦ ਸਾਹਿਬ ਦਾ ਕੀ ਨਾਂ ਸੀ? चिराग दीन जी। ਚਿਰਾਗ ਦੀਨ। ਅੱਛਾ, ਥੋੜਾ ਜਿਹਾ ਦੱਸੋ ਕਿ ਤੁਸੀਂ ਕਿਹੜੇ ਤੁਹਾਡੇ ਵੱਡੇ ਸੀਗੇ हाँ जी। ਉਹ ਇੰਡੀਆ ਚੋਂ ਆਏ ਕਿ ਇੱਥੇ ਦੇ ਰਹਿਣੇ ਵਾਲੇ ਸੀ? वो इंडिया जो आया जी। ਇੰਡੀਆ ਕਿਹੜੀ ਜਗ੍ਹਾ ਤੋਂ ਆਏ ਸੀ? वो जी साडा पिंड ਚੱਬਾ। ਅੱਛਾ, ਚੱਬੇ ਤੋਂ। ਚੱਬਾ ਕਿਹੜੇ ਜ਼ਿਲ੍ਹੇ ਤੇ ਤਹਿਸੀਲ ਚ ਸੀਗਾ? ਫਿਰੋਜ਼ਪੁਰ ਤਹਿਸੀਲ ਜੀਰਾ। ਅੱਛਾ, ਜ਼ੀਰਾ। ਤੇ ਜ਼ਿਲ੍ਹਾ ਕਿਹੜਾ ਸੀ? ਉਹ ਫਿਰੋਜ਼ਪੁਰ ਸੀਗਾ ਜੀ। ਹਾਂ। ਉੱਥੋਂ ਤੁਹਾਡੇ ਵੱਡੇ ਆਏ ਆ? हाँ जी। ਅੱਛਾ, ਤੇ ਤੁਸੀਂ ਯੰਗਪੁਰ ਹੀ ਆ ਗਏ ਸੀਗੇ ਉੱਥੋਂ ਸਿੱਧੇ ਤੁਹਾਡੇ ਵੱਡੇ, ਜਾਂ ਕਿਤੇ ਹੋਰ ਪਾਸੇ ਪਹਿਲੇ ਗਏ ਆ? ਜੀ ਅਸੀਂ ਮਾਲੇ ਵਾਲੇ ਕੋਲੇ 23 ਚੱਕ ਉੱਥੇ ਆਏ ਸੀ। ਅੱਛਾ ਫਿਰ ਅਸੀਂ ਮਲਤਾਨ ਗਏ, ਉੱਥੇ ਜ਼ਮੀਨ ਪਵਾਈ, ਅੱਛਾ ਫਿਰ ਇੱਥੇ ਆਏ ਜੀ। ਅੱਛਾ, ਉਸ ਤੋਂ ਬਾਅਦ ਇੱਥੇ ਤੁਸੀਂ ਆਏ ਆ। हाँ जी। ਠੀਕ ਹੋ ਗਿਆ। ਤੇ ਕਦੀ ਤੁਹਾਡਾ ਵੱਡਾ ਕੋਈ ਗਿਆ ਉੱਥੇ ਇੰਡੀਆ 'ਚ ਬਾਅਦ ਪਾਕਿਸਤਾਨ ਬਣਨ ਤੋਂ ਬਾਅਦ ਕਿ ਨਹੀਂ? और ਉਹਦੀ ਕੋਸ਼ਿਸ਼ ਸੀਗੀ, ਫੌਤ ਹੋ ਗਿਆ। ਤੁਹਾਡੇ ਵਾਲਿਦ ਸਾਹਿਬ? ਹਾਂ ਜੀ, ਕੋਸ਼ਿਸ਼ ਸੀਗੀ ਉਹਦੀ, ਫੌਤ ਹੋ ਗਿਆ ਸੀ। ਅੱਛਾ, ਹਾਂਜੀ। ਨਹੀਂ ਜਾ ਸਕੇ ਉੱਥੇ? ਨਹੀਂ ਜਾ ਨਹੀਂ। ਗੱਲਾਂ ਬਾਤਾਂ ਤਾਂ ਉੱਥੇ ਦੀਆਂ ਸੁਣਾਉਂਦੇ ਹੋਣੇ ਤੁਹਾਨੂੰ? ਉਹ ਬੜੀਆਂ ਜੀ, ਬੜੀਆਂ ਗੱਲਾਂ ਦਾ ਫਿਰ ਸੁਣਾਉਣੀਆਂ ਜੀ। ਸੁਣਾਉਣੀਆਂ ਸੀ। ਅੱਛਾ, ਹੁਣ ਭਾਈ ਆਪਾਂ ਇਸ ਤਰ੍ਹਾਂ ਵਾ ਕਿ ਆਪਾਂ ਨਾ ਕੋਈ ਗੱਲਾਂ ਬਾਤਾਂ ਕਰਨੀਆਂ ਵਾ, ਕਿੱਦਾਂ ਕਿਹੜੀਆਂ ਲੋਕ ਦਾਸਤਾਨਾਂ ਹੈਗੀਆਂ ਨਾ, ਹਾਂ ਜੀ। ਮਿਰਜ਼ਾ ਸਾਹਿਬਾਂ, ਹੀਰ ਰਾਂਝਾ। ਤੇ ਅੱਜ ਆਪਾਂ ਸਿਰਫ ਮਿਰਜ਼ਾ ਸਾਹਿਬਾਂ ਦੀ ਗੱਲਾਂ ਕਰਨੀਆਂ ਹੈਗੀਆਂ। ਠੀਕ ਹੋ ਗਿਆ ਜੀ। ਠੀਕ ਹੋ ਗਿਆ। ਮਿਰਜ਼ਾ ਤੇ ਦੇ ਬੜੇ ਨੇ ਸ਼ੌਂਕ ਨਾਲ ਸਾਨੂੰ ਭੇਜਿਆ ਜੀ, ਅਸੀਂ ਭੇਜਦੇ ਹੁਣ, ਇਹ ਦੱਸ ਦਿਓ। ਚਲੋ ਠੀਕ ਹੋ। ਅੱਛਾ ਜੀ, ਇਹਨਾਂ ਨੇ ਨਾ ਬਾਈ ਉਹਨਾਂ ਨੇ ਕੋਈ ਚੜ੍ਹਦੇ ਪੰਜਾਬ ਵੱਲੋਂ ਵੀਡੀਓ ਦੇਖੀ ਆ, ਮਿਰਜ਼ਾ ਕਿਸੇ ਨੇ ਗਾਇਆ ਸੀਗਾ, ਮਿਰਜ਼ਾ ਸਾਹਿਬਾਂ। ਤੇ ਉਹ ਕਹਿੰਦੇ ਆ ਜੀ ਕਿ ਮੈਨੂੰ ਦਿਖਾਓ। ਹੁਣ ਮੈਨੂੰ ਨਹੀਂ ਸੀ ਪਤਾ ਵੀ ਕਿਹਨੇ ਗਾਇਆ ਤੇ ਕਿਹੜਾ ਇਹਨਾਂ ਨੇ ਦੇਖਿਆ। ਉਹ ਹੁਣ ਉਹਦੇ ਹਿਸਾਬ ਨਾਲ ਕਹਿੰਦੇ ਆ ਜੀ ਕਿ ਮੈਂ ਉਹ ਵੀ ਸੁਣਿਓ ਜੇ, ਦੇਖਿਓ ਜੇ, ਤੇ ਮੈਂ ਵੀ ਹੁਣ ਤੁਹਾਨੂੰ ਸੁਣਾਊਂਗਾ। ਚਲੋ ਸੁਣਾਓਗਾ ਜੀ ਕੋਈ ਸ਼ੇਰ ਸ਼ੂਰ ਕੋਈ? ਸ਼ੇਰ ਸੁਣਾਈਏ ਜੀ। ਹਾਂਜੀ ਜੀ। ਕਹਿੰਦਾ ਜਦੋਂ ਹੋਣ ਬੰਦੇ ਦੇ ਕਰਮ ਚੰਗੇ, ਖੇਤ ਉੱਗ ਪੈਂਦੇ ਭੁੱਜਿਆਂ ਦਾਣਿਆਂ ਦੇ। ਜਦੋਂ ਕਰਮ ਹੋਣ ਚੰਗੇ, ਖੇਤ ਉੱਗ ਪੈਂਦੇ ਭੁੱਜਿਆਂ ਦਾਣਿਆਂ ਦੇ। ਫਿਰ ਕਹਿੰਦਾ ਜੀਮ ਜੇਕਰ ਹੋਣ ਬੰਦੇ ਦੇ ਕਰਮ ਮੰਦੇ। ਸਿਰ ਤੇ ਲਾਲਾਂ ਦੀ ਭਾਵੇਂ ਪੰਡ ਹੋਵੇ, ਹੋਣ ਖਰੇ ਤੇ ਵਿਕਣ ਬਾਜ਼ਾਰ ਝੂਠੇ, ਭਾਵੇਂ ਮਗਰ ਦਲਾਲਾਂ ਦੀ ਡੰਡ ਹੋਵੇ। ਕੀ ਬਾਤ ਹੈ, ਕੀ ਬਾਤ, ਕੀ ਬਾਤ। ਅੱਛਾ ਜੀ। ਹੋਣ ਖਰੇ ਵਿਕਣ ਬਾਜ਼ਾਰ ਝੂਠੇ, ਭਾਵੇਂ ਮਗਰ ਦਲਾਲਾਂ ਦੀ ਡੰਡ ਹੋਵੇ। ਯਾਰਾ ਬੀਜੀ ਕਣਕ ਉੱਗ ਭੁਖਲਾ ਪੈਂਦਾ, ਤੇ ਭਾਵੇਂ ਖਾਸ ਨਿਆਈ ਦੀ ਵੰਡ ਹੋਵੇ। ਓਏ ਹੋਏ ਹੋਏ, ਹੁੰਦਾ ਇਦਾਂ ਹੀ ਹੈ ਜੀ। ਕਿਸਮਤ ਮੁਕੱਦਰ ਬੜੀ ਗੱਲ ਆ, ਬੜੀ ਗੱਲ ਹੈਗੀ। ਬੀਜੀ ਕਣਕ ਉੱਗ ਭੁਲਵਾਟ ਪੈਂਦਾ, ਭਾਵੇਂ ਖਾਸ ਨਿਆਈ ਦੀ ਵੰਡ ਹੋਵੇ। ਕਰਮਾ ਬਾਜ। ਹਾਂ, ਇਹ ਕਹਿੰਦਾ ਖਾਸ ਨਿਆਈ ਦੀ ਵੰਡ ਹੋਵੇ। ਪਾਈਆਂ ਬਾਜ ਮੁਹੰਮਦਾ ਕੰਡ ਨੰਗੀ, ਭਾਵੇਂ ਮਗਰ ਕਬੀਲੇ ਦਾ ਤਰੰਡ ਹੋਵੇ। ਓਏ ਹੋਏ, ਕੀ ਬਾਤ ਹੈ, ਕੀ ਬਾਤ ਹੈ। ਪਾਈਆਂ ਬਾਜ ਮੁਹੰਮਦਾ ਕੰਡ ਨੰਗੀ, ਭਾਵੇਂ ਮਗਰ ਕਬੀਲੇ ਦਾ ਤਰੰਡ ਹੋਵੇ। ਬੱਚੇ ਖੇਡਦੇ ਸੋਹਣੇ ਤਦ ਲੱਗਦੇ, ਜੋ ਕਿ ਆਪਣਾ ਵਿੱਚ ਫਰਜ਼ੰਦ ਹੋਵੇ। ਫਰਜ਼ੰਦ ਹੋਵੇ, ਬੇਸ਼ੱਕ ਜੀ, ਆਪਣੇ ਬੱਚੇ ਸਾਰਿਆਂ ਨੂੰ ਚੰਗੇ ਲੱਗਦੇ ਨੇ ਜੀ। ਤੇ ਫਿਰ ਉਹ ਕਹਿੰਦੇ ਹੁੰਦੇ ਕਿਹੜੇ ਇੱਜੜ ਦੇ ਵਿੱਚ ਤੁਹਾਡੀ ਭੇਡ ਆ ਨਾ, ਉਹ ਇੱਜੜ ਤੁਹਾਡਾ ਆਪਣਾ ਆਪਣਾ ਲੱਗਦਾ ਵਾ। ਹਾਂ, ਆਪਣਾ ਆਪਣਾ ਲੱਗਦਾ। ਜਿਹੜੇ ਇੱਜੜ 'ਚ ਤੁਹਾਡੀ ਭੇਡ ਹੋਊਗੀ ਨਾ, ਤੁਹਾਨੂੰ ਉਹ ਇੱਜੜ ਆਪਣਾ ਲੱਗਣਾ। ਬੱਚੇ ਖੇਡਦੇ ਸੋਹਣੇ ਤਦ ਲੱਗਦੇ, ਜੋ ਕਿ ਆਪਣਾ ਵਿੱਚ ਫਰਜ਼ੰਦ ਹੋਵੇ। ਪਤਾ ਲੱਗਦਾ ਨਾਲ ਦੇ ਜੰਮਿਆਂ ਦਾ, ਜਦੋਂ ਵਿੱਚ ਮੈਦਾਨ ਦੇ ਜੰਗ ਹੋਵੇ। ਹਾਂ, ਕੀ ਬਾਤ ਹੈ ਜੀ, ਕੀ ਬਾਤ ਆ। ਕਹਿੰਦਾ ਭਾਈ ਹੋਣ ਤੇ ਜੰਗ ਨੂੰ ਲਾ ਲਈਏ, ਨਹੀਂ ਤੇ ਸੁੱਤੀ ਕਲਾ ਨੂੰ ਮੂਲ ਜਗਾਵੀਏ ਨਾ। ਮੰਤਰ ਹੋਵੇ ਨਾ ਜੇ ਨਾਗ ਕਿਲਨੇ ਦਾ, ਯਾਰਾ ਸੁੱਤੇ ਨਾਗਾ ਨੂੰ ਮੂਲ ਜਗਾਵੀਏ। ਹਾਏ ਹਾਏ ਹਾਏ, ਕੀ ਬਾਤ ਆ ਬਾਈ ਤੇਰੀ, ਕੀ ਬਾਤ ਆ। ਕਹਿੰਦਾ ਪੁੱਤ ਜੰਮਦੇ ਨੂੰ ਰੱਖੀਏ ਵਿੱਚ ਕਬਜੇ। ਪੁੱਤ ਜੰਮਦੇ ਨੂੰ ਰੱਖੀਏ ਵਿੱਚ ਕਬਜੇ, ਬਹੁਤੇ ਧੀ ਨੂੰ ਲਾਡ ਲੜਾਵੀਏ ਨਾ। ਤਾਂ ਕਿ ਬੇਬੁਰੀ ਹੁੰਦੀ ਮਰਜ ਇਸ਼ਕ ਵਾਲੀ, ਬੇਬੁਰੀ ਹੁੰਦੀ ਮਰਜ ਇਸ਼ਕ ਵਾਲੀ। ਦਾਰੂ ਤਲਦੇ ਨਹੀਂ ਤਦੀਬ ਵਾਲੇ, ਬਾਦਸ਼ਾਹ ਦੇ ਸੁਖਨ ਮਨਜ਼ੂਰ ਹੁੰਦੇ, ਸੁਖਨ ਹੁੰਦੇ ਨਹੀਂ ਮਨਜ਼ੂਰ ਗਰੀਬ ਵਾਲੇ। ਕੀ ਬਾਤ ਹੈ, ਕੀ ਬਾਤ, ਕੀ ਬਾਤ, ਕੀ ਬਾਤ। ਸਹੀ ਹੋ ਗਿਆ। ਕਹਿੰਦਾ ਨਾਲ ਆਰਜ਼ੀ ਦੇ ਕੰਮ ਕੱਢ ਲੈਂਦੇ, ਨਾਲ ਆਰਜ਼ੀ ਦੇ ਕੰਮ ਕੱਢ ਲੈਂਦੇ। ਰਸਾ ਚੂਥ ਲੈਂਦੇ ਮਿੱਠੀ ਜੀਬ ਵਾਲੇ। ਬਰਦਾ ਸਾਹਿਬ ਦਰਖਤਾਂ ਦੀ ਕਰੇ ਰਾਖੀ, ਮੇਵਾ ਪੱਕੇ ਤੇ ਖਾ ਨਸੀਬ ਵਾਲੇ। ਹਾਂਜੀ, ਹਰ ਇੱਕ ਦੇ ਨਸੀਬ 'ਚ ਨਹੀਂ ਗਿਆ ਜੀ। ਨਸੀਬ ਵਾਲੇ ਨਹੀਂ ਖਾਣਾ। ਕੋਈ ਜ਼ਰੂਰੀ ਨਹੀਂ ਜਿਹਨੇ ਲਾਇਆ ਉਹ ਹੀ ਖਾਊਗਾ।
ਵਾਹ ਜੀ ਹਾਂ ਕਹਿੰਦਾ ਜਿਸ ਦਰਖਤ ਦਾ ਫਲ ਖਾਈਏ ਸੁੱਕ ਜਾਵੇ ਤੇ ਉਸ ਨੂੰ ਕੱਟੀਏ ਨਾ। ਸੀਨ ਸੋਹਣਿਓ ਤੁਰ ਪਰਦੇਸ ਚੱਲੇ, ਜਿਹੜੇ ਪਰਦੇਸ ਯਾਰ ਹੋਣੇ ਨਹੀਂ ਪਤਾ। ਹਾਂਜੀ ਹੈਂ? ਏਦਾਂ ਹੀ ਹੈ ਜੀ। ਸੀਨ ਸੋਹਣਿਓ ਤੁਰ ਪਰਦੇਸ ਚੱਲੇ, ਕਿਸੇ ਗੈਰ ਨੂੰ ਯਾਰ ਬਣਾਵਣਾ ਨਾ। ਜੇ ਕਿਸੇ ਚੀਜ਼ ਦੀ ਲੋੜ ਹੋਵੇ ਖਤ ਲਿਖਦਿਆਂ ਮੂੰਹ ਸ਼ਰਮਾਵਣਾ ਨਾ। ਹੁਣ ਗੱਲ ਆ ਵਾ ਬਾਈ ਕਿ ਕਿੱਥੋਂ ਖਤ ਲਿਖੂਗਾ ਉਹ, ਸੱਤ ਸਮੁੰਦਰ ਪਾਰ, ਠੀਕ ਆ, ਉਹ ਤੁਹਾਨੂੰ ਖਤ ਲਿਖੇ ਤੇ ਉੱਥੇ ਭੁੱਖਾ ਮਰਿਆ ਪਿਆ ਹੋਵੇ। ਸੀਨ ਸੋਹਣਿਓ ਤੁਰ ਪ੍ਰਦੇਸ਼ ਚੱਲੇ, ਕਿਸੇ ਗੈਰ ਨੂੰ ਯਾਰ ਬਣਾਵਣਾ ਨਾ। ਜੇ ਕਿਸੇ ਚੀਜ਼ ਦੀ ਲੋੜ ਹੋਵੇ ਖਤ ਲਿਖਦਿਆਂ ਮੂੰਹ ਸ਼ਰਮਾਵਣਾ ਨਾ। ਖਤ ਲਿਖ ਕੇ ਡਾਕ ਦੇ ਵਿੱਚ ਪਾਉਣਾ, ਖਤ ਲਿਖ ਕੇ ਡਾਕ ਦੇ ਵਿੱਚ ਪਾਉਣਾ। ਕਿਸੇ ਜ਼ਾਲਮ ਦੇ ਹੱਥ ਫੜਾਵਣਾ ਨਾ। ਜਿੰਦੇ ਰਹਿ ਤੇ ਸ਼ੌਤਲੀ ਮਿਲਾਂਗੇ, ਲੱਖ ਵਾਰੀ ਮਰ ਗਏ ਤੇ ਦਿਲੋਂ ਭੁਲਾਵਣਾ ਨਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਸਹੀ ਹੋ ਗਿਆ। ਕਹਿੰਦਾ ਜਿਹਨੂੰ ਯਾਰ ਕਹੀਏ, ਜਿਹਨੂੰ ਯਾਰ ਕਹੀਏ ਉਹਦੇ ਨਾਲ ਰਹੀਏ। ਲੋਕੀ ਦੇਰ ਤਾਨੇ ਪਿੱਛੇ ਹਟੀਏ ਨਾ। ਜੇ ਕਦੀ ਪਾਡਿਸ਼ਕ ਪ੍ਰੇਮ ਦੀ ਚਾਹ ਲਈਏ, ਭਾਰ ਲੱਗੇ ਤੇ ਉਸ ਨੂੰ ਸੱਟੀਏ ਨਾ। ਜੇ ਯਾਰਾ ਯਾਰ ਦੇ ਨਾਮ ਤੋਂ ਮਿਲੇ ਸੂਲੀ ਝੂਟਾ ਲੈ ਲਈਏ, ਪਿੱਛੇ ਹਟੀਏ ਨਾ, ਸੂਲੀ ਲੈ ਲਈਏ, ਪਿੱਛੇ ਹਟੀਏ ਨਾ। ਕਿਆ ਹੁਣ ਇਸ ਸ਼ੇਰ ਚ ਜ਼ਬਰ ਦੇ ਦਾ ਫਰਕ ਤਾਂ ਨਹੀਂ ਆਇਆ। ਕਿਆ ਬਾਤ ਹੈ ਤੁਹਾਡੀ ਜੀ, ਕਿਆ ਹੁਣ ਬਾਤ। ਦੂਜਾ ਸ਼ੇਰ ਫੇਰ ਸ਼ੁਰੂ ਹੋਣਾ, ਦੱਸਦੇ ਇੰਡੀਆ ਵਾਲੇ ਨੂੰ। ਹਾਂਜੀ ਸ਼ੁਰੂ ਕਰੀਏ ਜੀ। ਹਾਂਜੀ ਸ਼ੁਰੂ ਕਰੋ ਜੀ, ਕਰੋ। ਮਿਰਜ਼ੇ ਦਾ ਤੁਹਾਨੂੰ ਰੰਗ ਉਹ ਸੁਣਾਉਣਾ ਜਦੋਂ ਜੰਡ ਦੇ ਥੱਲੇ ਸਾਹਿਬਾਂ ਨੂੰ ਮਿਰਜ਼ਾ ਲੈ ਕੇ ਆ ਜਾਂਦਾ। ਠੀਕ ਹੋ ਗਿਆ ਜੀ। ਤੇ ਰੰਗ ਤੁਸੀਂ ਅੱਗੇ ਵੀ ਬਹੁਤ ਵਾਰੀ ਸੁਣਿਆ ਹੋਣਾ, ਤੇ ਰੰਗ ਦੇ ਵਿੱਚ ਪਾੜੇ ਵੀ ਮੈਂ ਕਈਆਂ ਰਾਗੀਆਂ ਸੁਣੇ ਆ। ਅੱਛਾ ਮੈਂ ਰੰਗ ਸੁਣਾਉਂਗਾ ਸ਼ਬਦ ਸਾਹਿਬ ਜੀ ਜੀ। ਅੱਲਾ ਤੋਂ ਕੋਣਾ ਪਾੜਾ ਨਹੀਂ ਆਊਗਾ ਵੀ ਕੋਈ ਕਦੋਂ ਟੱਪਾ ਕਰਦਾ, ਕੋਈ ਕਦੋਂ ਚਲੋ ਕਰਦਾ। ਠੀਕ ਹੋ ਗਿਆ ਜੀ। ਜੇ ਮੁੱਢੋਂ ਸੁਣਨਾ ਹੋਵੇ ਮੁੱਢੋਂ, ਤੇ ਜਿੱਥੋਂ ਮਿਰਜ਼ਾ ਜੰਮੂ ਤੋਂ ਪਹਿਲਾਂ ਤੋਂ ਸ਼ੁਰੂ ਯਾਦ ਕਰਕੇ। ਨਹੀਂ ਅੱਜ ਆਪਾਂ ਕਿਹੜਾ ਨਾ ਜੀ, ਅੱਜ ਆਪਾਂ ਉੱਥੋਂ ਹੀ ਸ਼ੁਰੂ ਕਰਨਾ। ਦੂਸਰਾ ਕਿਹੜਾ ਜੰਡ ਥੱਲੇ, ਜੰਡ ਥੱਲੇ। ਠੀਕ ਆ ਜੀ। ਹੁਣ ਸਾਹਿਬਾ ਕੀ ਕਹਿੰਦੀ ਆ ਤੇ ਮਿਰਜ਼ਾ ਕੀ ਕਹਿੰਦਾ? ਹਾਂਜੀ ਹਾਂ ਹਾਂ। ਕਹਿੰਦੀ ਹੇਠ ਜੰਡ ਦੇ ਸੌ ਗਿਆ ਮਿਰਜ਼ਾ, ਤੂੰ ਲਾਡ ਸ਼ਾਲੇ ਤਾਣ। ਤੈਨੂੰ ਬਈ ਕਾਨੀਆਂ ਮਾਰ ਦੇ ਤੇ ਮੌਤ ਨਹੀਂ ਦਿੰਦੀ ਜਾਨ। ਵੇ ਮੈਂ ਹਾੜਾ ਪਾਉਂਦੀ ਰੱਬ ਦਾ, ਹਾੜਾ ਪਾਉਣੀਆਂ ਰੱਬ ਦਾ, ਤੂੰ ਘੋੜੀ ਇੱਥੋਂ ਤੋਰ। ਕਹਿੰਦਾ ਵੇਖ ਜੰਡੋਲਾ ਬਾਰਦਾਰ ਨੇ ਕੈਸੀ ਛਾਂ ਬਣੀ, ਇਹਦੀਆਂ ਲਗਰਾਂ ਨਾਲ ਜ਼ਮੀਨ ਦੇ, ਲਗਰਾਂ ਨਾਲ ਜ਼ਮੀਨ ਦੇ। ਆ ਜਿੱਥੇ ਰੰਨੇ ਪੈਂਦੀ ਨਹੀਂ ਕਣੀ, ਘੋੜੀ ਕਿਉਂ ਦੁਪਹਿਰੇ ਮਾਰੀਏ, ਘੋੜੀ ਕਿਉਂ ਦੁਪਹਿਰੇ ਮਾਰੀਏ। ਕਿਹੜਾ ਸਿਰ ਤੇ ਸੌੜ ਬਣੀ, ਤੈਨੂੰ ਲੈ ਚਲਾ ਦਿਨ ਡੀਗਰੇ। ਆ ਦਾਨਾਬਾਦ ਜੰਗੀਰ, ਤੂੰ ਵੇਖ ਜੰਡੋਲਾ ਬਾਰਦਾਰ ਨੇ ਠੰਡੀ ਮਾਨ ਲਾਛਾਂ। ਦੋ ਘੜੀਆਂ ਤੂੰ ਬਹਿ ਜਾ, ਕੋਈ ਲਊਗਾ ਜੱਗ ਤੇ ਨਾ। ਮੇਰੇ ਭਾਈ ਆਚਾਰਿਆ ਡੀਕਦੇ ਘਰ ਉਥਿਆਂ ਪਾਉਂਦੀ ਮਾਂ। ਮੇਰੀ ਭੈਣ ਉਡੀਕਾਂ ਰਹਿ ਗਈਆਂ ਤੇ ਘਰ ਕਾਂਗ ਅੜਾਉਂਦੀ ਮਾਂ। ਕਹਿੰਦਾ ਤੂੰ ਕਾੜੀਆਂ ਨਾ ਕਰ। ਹੁਣ ਸਾਹਿਬਾਂ ਕੀ ਕਹਿੰਦੀ ਆ? ਇੱਥੇ ਲੱਗਣ ਜੇ ਆਉਂਦਿਆਂ ਮਜਲਸਾਂ ਮਿਰਜ਼ਿਆ, ਮੋਇਆ ਹੋਇਆ ਤੇ ਬਣ ਮਕਾਨ। ਇੱਥੇ ਲੱਗਣ ਜੇ ਆਉਂਦਿਆਂ ਮਜਲਸਾਂ ਤੇ ਮੋਇਆ ਹੋਇਆ ਤੇ ਬਣ ਮਕਾਨ। ਇੱਥੇ ਪੁੱਤ ਨੂੰ ਪੈਂਦੇ ਆ ਮਾਮਲੇ ਮਿਰਜ਼ਿਆ, ਨਿਉ ਨਹੀਂ ਲੱਗਦੇ ਜੋਰ। ਹਾਂਜੀ ਇੱਥੇ ਪੁੱਤ ਨੂੰ ਪੈਂਦੇ ਆ ਮਾਮਲੇ ਮਿਰਜ਼ਿਆ, ਨਿਉ ਨਹੀਂ ਲੱਗਦੇ ਜੋਰ। ਵੇ ਤੂੰ ਚੌਧਰੀ ਦਾਨਾਬਾਦ ਦਾ। ਮਿਰਜ਼ਾ ਦਾਨਾਬਾਦ ਦਾ ਸੀ ਹੈ। ਹਾਂਜੀ ਆਹ ਦਾਨਾਬਾਦ ਖੜਾ ਜੀ ਆਪਣੇ ਕੋਲੇ ਹੀ ਆ। ਆਪਣੇ ਕੋਲੇ ਹੀ ਆ। ਹਾਂ ਦਰਿਆ ਪਾਰ ਕਰਨਾ ਪਰਲੇ ਪਾਸੇ। ਨਾਲ ਹੀ ਆ। ਠੀਕ ਹੋ ਗਿਆ ਜੀ। ਤੂੰ ਚੌਧਰੀ ਦਾਨਾਬਾਦ ਦਾ, ਮੇਰੇ ਇਸ਼ਕ ਬਣਾਇਓ ਚੋਰ। ਤਿੱਤਰ ਬੋਲਣ ਵਿੱਚ ਬਾਰ ਦੇ ਜੱਟਾ ਬਣੀ ਚਲੋਟਣ ਮੋਰ। ਤੈਨੂੰ ਕਿੱਥੋਂ ਨੀਂਦਰਾਂ ਆ ਗਈਆਂ, ਤੈਨੂੰ ਕਿੱਥੋਂ ਨੀਂਦਰਾਂ ਆ ਗਈਆਂ ਤੇ ਮੈਨੂੰ ਖਤਰੇ ਹੋਰ। ਘੋੜੇ ਮੇਰੇ ਬਾਪ ਦੇ ਕਰਨ ਤਬੇਲੀ ਸ਼ੋਰ। ਮਿਰਜ਼ਾ ਭੱਜਿਆ ਜਾਨ ਨਾ ਦੇਣਗੇ, ਆਪਾਂ ਨੂੰ ਭੱਜਿਆ ਜਾਨ ਨਹੀਂ ਦੇਣਗੇ। ਮੈਂ ਹਾੜਾ ਪੂਨੀਆਂ ਰੱਬ ਦਾ, ਤੂੰ ਘੋੜੀ ਇਥੋਂ ਤੋਰ। ਉਹਨੂੰ ਪਤਾ ਲੱਗ ਗਿਆ ਨਾ ਇਹ ਕੰਮ ਖਰਾਬ ਹੋ ਗਿਆ। ਹਾਂ ਕਹਿੰਦਾ ਮੇਰੇ ਮਾਪਿਆਂ ਦੇ ਬਹੁਤ ਬਹੁਤ ਘੋੜੇ ਆ। ਕਹਿੰਦਾ
ਸੌ ਜਾ ਨਾਲ ਯਕੀਨ ਦੇ ਰੰਨੇ ਕਿਉਂ ਹੋਇਓ ਦਲਗੀਰ ਸਹੀ ਮੈਂ ਜੂ ਪਛਾਤੀ ਆਪਣੀ ਇਹ ਦਾਨਾਬਾਦ ਜੰਗੀਰ ਜੂ ਜੀ ਆ ਗਿਆ ਕਹਿੰਦਾ ਸਹੀ ਹੈ ਸਹੀ ਸਹੀ ਇਹ ਜੂ ਪਛਾਤੀ ਮੈਂ ਆਪਣੀ ਦਾਨਾਬਾਦ ਜੰਗੀਰ ਮੈਂ ਚੇਲਾ ਨੌਸ਼ੋ ਪੀਰ ਦਾ ਮੇਰੀ ਕੰਦੀ ਦਸਤਗੀਰ ਨੇ ਮੈਂ ਜਦੋਂ ਦੀ ਘੋੜੀ ਪਕੜ ਲਈ ਮੈਂ ਜਦੋਂ ਦੀ ਘੋੜੀ ਪਕੜ ਲਈ ਮੇਰਾ ਕੰਬਿਆ ਨਹੀਂ ਸਰੀਰ ਮੇਰੇ ਹੱਥ ਕਮਾਨ ਹਨੇਰ ਦੀ ਵਿੱਚ ਲਾਲ ਸੁਨਹਿਰੀ ਤੀਰ ਜਿਸ ਨੂੰ ਪੜ ਬਿਸਮਿਲ੍ਲਾ ਮਾਰਦਾ ਧਰ ਟੋਟੇ ਕਰਦਾ ਚੀਰ ਨੀ ਮੇਰੇ ਦਿਲ ਨੂੰ ਤਾਂਗ ਚ ਰੋਕਣੀ ਮਾਨ ਸੀ ਉਹਨੂੰ ਹਾਂਜੀ ਆਪਣੇ ਤੀਰਾਂ ਤੇ ਘੋੜੀ ਤੇ ਹੈ ਹਾਂ ਤੀਰਾਂ ਤੇ ਇਹ ਜਿਹੜੀ ਘੋੜੀ ਸੀ ਨਾ ਜੀ ਹਾਂਜੀ ਹਾਂਜੀ ਉਹਨੇ ਤੁਸੀਂ ਸੋਹਣੀ ਲਵੋ ਠੀਕ ਹੋ ਗਿਆ ਇਹ ਤਿੰਨ ਭੈਣ ਭਰਾ ਉਤਰੇ ਸੀ ਅੱਛਾ ਤੋਂ ਅੱਛਾ ਘੋੜੀ ਆ ਦੁਲਦੁਲ ਤੇ ਕੱਕੀ ਤੇ ਬੱਕੀ ਜਿਹੜਾ ਦੁਲਦੁਲ ਸੀਗਾ ਸ਼ਾਹ ਅਲੀ ਨੂੰ ਮਿਲ ਗਿਆ ਸੀ ਕੱਕੀ ਮੱਖੀ ਸ਼ਾਹ ਪੀਰ ਨੂੰ ਸਹੀ ਤੇ ਜਿਹੜੀ ਘੋੜੀ ਸੀ ਇਹਨਾਂ ਖੱਲਾ ਨੂੰ ਮਿਲੀ ਸੀ ਅੱਛਾ ਇਹ ਅਰਸ਼ਾ ਤੋਂ ਆਈ ਸੀ ਜ਼ਮੀਨ ਤੇ ਸੀ ਪੈਦਾ ਹੋਈ ਇਹ ਯਾਨੀ ਕਿ ਲੋਕ ਕਹਿੰਦੇ ਆ ਲੋਕ ਦਾਸਤਾਨਾਂ ਹੈ ਲੋਕ ਦਾਸਤਾਨਾ ਜੀ ਇਹਦੀ ਤਾਂ ਕਿਤਾਬ ਹੀ ਬੜੀ ਲਿਖੀ ਹੈ ਹਾਂ ਲੋਕਾਂ ਨੇ ਬਣਾਈਆਂ ਹੋਈਆਂ ਗੱਲਾਂ ਅੱਛਾ ਜੀ ਠੀਕ ਹੋ ਗਿਆ ਉਹ ਕਹਿੰਦਾ ਜੀ ਮੈਨੂੰ ਆਪਣੇ ਤੀਰਾਂ ਤੇ ਕਰਾਣਾ ਬੜਾ ਮਾਣ ਆ ਕਹਿੰਦਾ ਦਿਲ ਦੀ ਖਿੱਚ ਚ ਰੋਕਣੀ ਮੈਂ ਵੇਖਾਂ ਤੇਰੇ ਵੀਰ ਨੀ ਤੂੰ ਸੌਦਾ ਨਾਲ ਯਕੀਨ ਦੇ ਸੌਦਾ ਨਾਲ ਯਕੀਨ ਦੇ ਰੰਨੇ ਦੌਰ ਕਾਦਰ ਤੇ ਸੱਟ ਮੈਂ ਸ਼ੇਰ ਚੱਲਾ ਵਿੱਚ ਬੁੱਕਦਾ ਮੈਨੂੰ ਕਿਸੇ ਨਹੀਂ ਮਾਰੀ ਨੱਥ ਅੱਜ ਕੰਡ ਦੇ ਜਾ ਤੇਰੇ ਵੀਰ ਨੂੰ ਤੇ ਮੈਨੂੰ ਕਿਸੇ ਨਹੀਂ ਕਹਿਣਾ ਮਿਰਜ਼ਾ ਜੱਟ ਜਦੋਂ ਨਾਰ ਬਗਾਨੀ ਕੱਢੀਏ ਰੰਨੇ ਮੌਤ ਸਰਾਣੇ ਰੱਖ ਮੇਰਾ ਥੱਬਾ ਤੀਰਾਂ ਦਾ ਟੰਗਿਆ ਖਾਲੀ ਇੱਕ ਨਹੀਂ ਦੇਣਾ ਜਾਨ ਮੈਂ ਦੋ ਤਲਵਾਰਾਂ ਟੰਗੀਆਂ ਜਿਹੜੀਆਂ ਪੈਂਦੀਆਂ ਨੇ ਇੱਕ ਮਿਆਨ ਨਹੀਂ ਮੈਂ ਖਰਲਾ ਤੇ ਜੱਟ ਭਾਰੂਆਂ ਮੈਂ ਸਾਰੀ ਕਹਿੰਦਾ ਰਾਵੀ ਤੇ ਭਾਰੂਆਂ ਤੇਰੇ ਮਾਪੇ ਕਿਹੜੀ ਸ਼ੈ ਆ ਇਹ ਮਿਰਜ਼ਾ ਕਿਹੜਾ ਸੀ ਖਰਲ ਜੱਟ ਸੀ ਖਰਲ ਜੀ ਖਰਲ ਖਰਲ ਸੀਗਾ ਇਹ ਸ਼ੌਰ ਸਾਹਿਬ ਹਾਂਜੀ ਹਾਂਜੀ ਗੱਲ ਹੁਣ ਸੁਣੋ ਸਾਹਿਬਾਂ ਦਾ ਬਿਆਨ ਸੁਣ ਕੀ ਕਹਿੰਦੀ ਆ ਠੀਕ ਹੈ ਜੀ ਠੀਕ ਕਹਿ ਦਿੰਦੇ ਆ ਸਾਹਿਬਾਂ ਨੇ ਮਰਾਤਾ ਸਾਹਿਬਾਂ ਨੇ ਮਰਾਤਾ ਹੁਣ ਸੁਣ ਗੱਲਾਂ ਸਾਹਿਬਾਂ ਦੀਆਂ ਠੀਕ ਹੋ ਗਿਆ ਕਹਿੰਦੀ ਏਠ ਜਾਂਦੇ ਦੇ ਸੌ ਗਿਆ ਮਿਰਜ਼ਾ ਬਨ ਕੇ ਮੌਤ ਦੀ ਗੂੰਜ ਮੈਂ ਭਰ ਜਗਾਉਂਦੀਆਂ ਮੁੱਠੀਆਂ ਏਡਾ ਮੁੱਠੀਆਂ ਭਰਦੀਆਂ ਮੈਂ ਭਰ ਜਗਾਉਂਦੀਆਂ ਮੁੱਠੀਆਂ ਸੁੱਤੇ ਨੂੰ ਰਹੀ ਹਲੂਣ ਜਲੂਣ ਮਿਰਜ਼ਾ ਧੌਂਸਾ ਵੱਜ ਗਿਆ ਤੇਰੀ ਮੌਤ ਦਾ ਮੇਰੇ ਕੰਨੀ ਪਈ ਗਨੂਨ 900 ਘੋੜੀਆਂ ਜੱਟਾ ਮੇਰੇ ਮਾਪਿਆਂ ਦੀ ਨਾਲ ਵਾਰੂਆ ਬੇਸ਼ੁਮਾਰ 900 ਘੋੜੀਆਂ ਜੱਟਾ ਸਿਆਲ ਦੀ ਦਿੱਤੀ ਆਉਂਦੀ ਆ ਤੂੰ ਮਿਰਜ਼ਾ ਬਨ ਕੇ ਲੈ ਜਾਣਗੇ ਤੇਰਾ ਕਰਨਗੇ ਖੂਨ ਓਏ ਹੋਏ ਹੋਏ ਕਹਿੰਦੀ ਹੇਠ ਜੰਡ ਦੇ ਸੌ ਗਿਆ ਮਿਰਜ਼ਾ ਬਨ ਕੇ ਮੌਤ ਦੀ ਗੂੰਜ ਉਹ ਤੂੰ ਹੇਠ ਜੰਡ ਦੇ ਸੌ ਗਿਆ ਖਰਲਾ ਬਨ ਕੇ ਮੌਤ ਦੀ ਗੂੰਜ ਮੈਂ ਭਰ ਜਗਾਉਂਦੀਆਂ ਮੁੱਠੀਆਂ ਤੇ ਸੁੱਤੇ ਨੂੰ ਰਹੀ ਹਲੂਣ ਜਲੂਣ ਸਹੀ ਮੈਂ ਸੱਚੀਆਂ ਆਖਦੀ ਰਨ ਸਹਿਬਾਂ ਜਿਵੇਂ ਪੱਛਾਂ ਤੇ ਲੂਣ ਓਏ ਮਿਰਜ਼ਾ ਧੌਂਸਾ ਵੱਜ ਗਿਆ ਤੇਰੀ ਮੌਤ ਦਾ ਪਤਾ ਸੀਗਾ ਉਹਨਾਂ ਦੋਨਾਂ ਨੂੰ ਹੀ ਹਾਂਜੀ ਵੀ ਅੱਜ ਕਿਹੜਾ ਨਾ ਬਸ ਮੁਸ਼ਕਿਲ ਆ ਮੁਸ਼ਕਿਲ ਆ ਹਾਂ ਇੱਥੋਂ ਨਿਕਲਣਾ ਮੁਸ਼ਕਿਲ ਆਂਦੀ ਧੌਂਸਾ ਵੱਜ ਗਿਆ ਜੱਟਾ ਤੇਰੀ ਮੌਤ ਦਾ ਤੇ ਮੇਰੇ ਕੰਨੀ ਪਈ ਗਨੂਨ ਅੱਜ 900 ਘੂੜੀਆ ਜੱਟਾ ਸਿਆਲ ਦੀ ਦਿੱਤੀ ਆਉਂਦੀ ਆ ਤੂਣ ਵੇ ਮੈਨੂੰ ਬਨ ਕੇ ਲੈ ਜਾਣਗੇ ਮੈਨੂੰ ਬਨ ਕੇ ਲੈ ਜਾਣਗੇ ਮਿਰਜ਼ਾ ਤੇਰਾ ਕਰਨਗੇ ਖੂਨ ਤੈਨੂੰ ਮੈਂ ਆਖਦੀ ਮਿਰਜ਼ਾ ਮੇਰਾ ਆਖਿਆ ਮਨ ਸਿਆਲਾਂ ਵਾਲੇ ਕੜਕਦਾ ਮੈਨੂੰ ਪੈਂਦਾ ਜਨ ਇਹ ਮਾਪਿਆਂ ਦੇ ਕੜਕਦਾ ਮੈਨੂੰ ਡਰ ਲੱਗਦਾ ਸਹੀ ਹੈ ਸਿਆਲਾਂ ਵਾਲੇ ਕੜਕਦਾ ਮੈਨੂੰ ਪੈਂਦਾ ਜਨ ਚੜ ਘੋੜੀ ਹੋ ਸਵਾਰ ਸਿਰ ਤੇ ਪਟਕਾ ਬੰਨ ਤੇਰ ਕਾਬੇ ਲੱਤ ਤੇ ਮੈਨੂੰ ਦਾਨਾ ਬਾਦਲ ਚੱਲ ਨਹੀਂ ਸੀ ਤੋੜ ਲਿਜਾਣਾ ਮਿਰਜ਼ਾ ਮੋੜ ਪਿਛਾ ਨੂੰ ਕੱਲ ਲੱਗੀ ਸਮਝ ਇਸ ਗੱਲ ਆ ਗਈ ਜੀ ਆ ਗਈ ਲੱਗੀ ਸਮਝ ਹੁਣ ਉਹ ਵਿਅਕਤੀ ਜਵਾਬ ਦਿੰਦਾ ਮਿਰਜ਼ਾ ਕਹਿੰਦਾ ਚੜਿਆ ਦਿਨ ਚਲਕੋਰ ਕੇ ਸੁਬਾਹ ਤੋਂ ਹੋ ਗਈ ਸ਼ਾਮ ਜਿੰਨਾ ਘਰਾਂ ਤੋਂ ਤੋੜ ਲੈ ਮਾਵਾਂ ਦੇ ਪੁੱਤ ਜਵਾਨ ਮੇਰੇ ਹੱਥ ਚੋਂ ਤੀਰ ਪੈ ਨਿਕਲਣਗੇ ਜਿਵੇਂ ਵਰਖਾ ਕਰੇ ਭਗਵਾਨ ਰੱਬ ਜਿਵੇਂ ਮੀਂਹ ਪਾਉਂਦਾ ਏਦਾਂ ਤੀਰ ਕੱਢੂ ਹਾਂਜੀ ਆਉਣ ਦੇ ਹੱਥ ਚੋਂ ਤੀਰ ਪੈ ਨਿਕਲਣਗੇ ਜਿਵੇਂ ਵਰਖਾ ਕਰੇ ਭਗਵਾਨ
ਕਹਿੰਦਾ ਮੈਂ ਵਲ ਮਾਰੂ ਸੂਰਮੇ ਐਸੇ ਜੰਡੀ ਦੇ ਦਰਮਿਆਨ 8 ਦਿਨ ਲਾਸ਼ਾਂ ਢੋਂਦੇ ਰਹਿਣਗੇ ਤੇਰੇ ਮਾਪੇ ਗਾਡੀਵਾਨ। ਰਾਂਗਾ ਜੋ ਉਹ ਤੁਰਿਆ ਆਉਂਦਾ ਸੀ ਬਦਲਿਆ ਨਹੀਂ। ਹਾਂਜੀ ਇਹ ਹਾਂਜੀ ਦੇਖ ਕੇ ਰੰਗ ਕਿੱਥੇ ਜਾ ਕੇ ਹੁਣ ਕਰਾਂ। ਸਹੀ ਸਹੀ। ਇਸ ਵਕਤ ਇਹ ਗੱਲਾਂ ਬਾਤਾਂ ਹੋਈਆਂ। ਕਹਿੰਦਾ ਪੀਰ ਪਕੰਬਰ ਔਰੀਏ ਮੇਰੀ ਮਦਦ ਹੁੰਦੇ ਆਣ, ਹਾਂ ਮੇਰੀਆਂ ਮੱਝੀ ਛੱਡੀਆਂ ਕਿਸੇ ਨਹੀਂ ਮੋੜੀਆਂ, ਮੈਨੂੰ ਜਾਣੇ ਕੁੱਲ ਜਹਾਨ। ਸਹੀ। ਜਿਹਦੇ ਕਹਿੰਦਾ ਘਰ ਸਰਦਾਰੀ ਮਹਿਣੀਆਂ ਉਹ ਕਿਸੇ ਨੂੰ ਕਰੇ ਸਲਾਮ। ਹਾਂਜੀ ਕਿੰਨਾ ਕਰੇ ਬਹੁਤ ਸਵਾਲ ਜਿਹੜਾ ਹੈ। ਆਪ ਇਸ ਤਰ੍ਹਾਂ ਸਰਦਾਰ ਹਾਂ ਨੂੰ ਉਹਨੂੰ ਕਿਹੜੀ ਹਾਂ ਬਿਲਕੁਲ ਸਮਝ ਆਈ ਆ ਤੁਹਾਨੂੰ। ਹਾਂਜੀ ਹਾਂਜੀ ਜਿਹਦੇ ਕਹਿੰਦਾ ਘਰ ਸਰਦਾਰੀ ਮਹਿਣੀਆਂ ਉਹ ਕਿਸੇ ਨੂੰ ਕਰੇ ਸਲਾਮ। ਹਾਂ। ਕਹਿੰਦਾ ਜਿਤਨੇ ਤੇਰੇ ਰਾਹ ਚ ਨਾ ਆਂਦੇ, ਹਾਂਜੀ ਤੇਰੇ ਮਾਪੇ ਜਿਹੜੇ ਰਾਹ ਚ ਨਾ ਆਂਦੇ, ਕਹਿੰਦਾ ਮੇਰੇ ਪਾਵੀ ਬਹਿੰਦੇ ਆਣ, ਮੇਰੇ ਸਿਰ ਤੇ ਦਾਦਾ ਰਹਿਮੂ ਜਿੰਦਾ ਤੇ ਮੇਰੀ ਗੁੱਡੀ ਚੜੀਆ ਨਾਲ ਸ਼ਮਾਨ। ਕੀ ਬਾਤ ਹੈ ਜੀ ਕੀ ਬਾਤ। ਉਦੋਂ ਨੂੰ ਜੀ ਸ਼ਬੀਰ ਦਾ ਕਰਕ ਜਿਹੜਾ ਸੀ ਨਾ ਉੱਥੇ ਵਿੱਚ ਆ ਗਿਆ ਬਾਹਰ ਦੇ। ਅੱਛਾ ਜਿੱਥੇ ਕਹਿੰਦੇ ਆ ਕੁੱਤੇ ਖਾਨ ਸ਼ਬੀਰ ਦੇ ਛੱਪੜੀ ਆਣ ਬੜੇ, ਪੀਤਾ ਪਾਣੀ ਰੱਜ ਕੇ ਕੀਤੇ ਕੰਨ ਖੜੇ, ਉਹਨਾਂ ਲੈ ਲਈ ਬੋਛ ਕਾਰ ਲਈ ਜਿਹੜੇ ਜੰਗਲੀ ਆਣ ਬੜੇ। ਉੱਥੇ ਹੋਣੀ ਦਾ ਤੇ ਨਾਰਦ ਦਾ ਜਿਹਨੇ ਸੂਰਮੇ ਮਾਰੇ ਆ ਨਾ, ਹੋਣੀ ਨੇ ਤੇ ਨਾਰਦ ਨੇ ਮਾਰੇ ਆ। ਜਿਹੜੇ ਇਹ 20ਵਾਂ ਸੂਰਮਾ ਸੀ ਨਾ, ਅੱਛਾ। ਅੱਗੇ 19 ਸੂਰਮੇ ਇਹਨੇ ਨਾਰਦ ਨੇ ਤੇ ਹੋਣੀ ਨੇ ਮਾਰੇ ਆ। ਸਹੀ ਹਾਂਜੀ ਠੀਕ ਹੋ ਗਿਆ। ਨਾਰਦ ਨੇ ਕਿਹਾ ਸੌਰੀਆ ਰੱਬ ਨੇ ਕੈਸੀ ਜੋੜੀ ਬਣਾਈ ਆ, ਤੇ ਗੱਲ ਇਹ ਆ ਵੀ ਇਹਨੂੰ ਆਪਾਂ ਮਾਰਨਾ ਨਹੀਂ। ਅੱਛਾ ਤੂੰ 32 ਦੰਦਾਂ ਤੋਂ ਅੰਦਰ ਜੋ ਮੰਗੇ ਤੈਨੂੰ ਮੈਂ ਉਹ ਸ਼ੈ ਨਾਲ ਰਜਾ ਦੂੰਗਾ। ਸਹੀ ਹੈ। ਉਹ ਕਹਿੰਦੇ ਚਲੋ ਆਪਾਂ ਨਹੀਂ ਮਾਰਦੇ ਤੇ ਜਿਹੜਾ ਇੰਨਾ ਮੁੱਲ ਖਾਇਆ ਚੜ ਕੇ ਇਹ ਹੁਣ ਕਿਵੇਂ ਮੁੜਨਾ। ਸਹੀ ਹੈ। ਉਹਨੇ ਕਿਹਾ ਮੇਰਾ ਕੰਮ ਆ ਮੋੜਨਾ। ਅੱਛਾ ਉਹ ਜੀ ਬੁੱਢਾ ਜਿਹਾ ਬਾਬਾ ਬਣ ਕੇ ਦੇ ਪਲਟੀ, ਜੇ ਪਲਟ ਕੇ ਬੁੱਢਾ ਜਿਹਾ ਬਾਬਾ ਬਣ ਗਿਆ। ਅੱਛਾ ਜੀ। ਤੇ ਸ਼ਬੀਰ ਵਾਲੇ ਨੂੰ ਤੁਰ ਪਿਆ। ਜੇ ਸ਼ਬੀਰ ਸੀਗਾ ਸਾਹਿਬਾਂ ਦਾ ਭਰਾ। ਅੱਛਾ ਜਦੋਂ ਉਹਨਾਂ ਨੂੰ ਤੁਰ ਪਿਆ ਹਾਂ ਉਹਨੇ ਕਿਹਾ ਲੈ ਬਾਬਾ ਆਉਂਦਾ ਤੇ ਉਹਨੂੰ ਪੁੱਛਦੇ ਆ ਵੀ ਕੋਈ ਵੇਖਿਆ ਤੂੰ ਦੋ ਸ਼ਖਸ ਜਾਂਦੇ। ਜਦੋਂ ਬੁੜਾ ਬਾਬਾ ਆਇਆ ਕੋਲੇ ਤੇ ਸ਼ਬੀਰ ਉਹਨੂੰ ਪੁੱਛਦਾ, ਕਹਿੰਦਾ ਕਿਹੜੇ ਪਿੰਡੋਂ ਤੁਰਿਆ ਬਾਬਾ, ਤੂੰ ਆਇਆ ਕਿਹੜੇ ਰਾਹ, ਇੱਕ ਬੱਕੀ ਤੇ ਦੋ ਜੀ ਕਿਤੇ ਵੇਖਿਆ ਪਿੰਡ ਗਰਾਂ। ਕਹਿੰਦਾ ਕਿਹੜੇ ਪਿੰਡੋਂ ਤੁਰਿਆ ਬਾਬਾ, ਆਇਆ ਕਿਹੜੇ ਰਾਹ, ਇੱਕ ਬੱਕੀ ਤੇ ਦੋ ਜਣੇ ਕਿਤੇ ਵੇਖਿਆ ਪਿੰਡ ਗਰਾਂ। ਬਾਬਾ ਦੱਸਦਾ ਕੀ ਦੱਸਦਾ, ਕਹਿੰਦਾ ਦਾਨਾਵਾਦੋਂ ਤੁਰਿਆ ਸ਼ਬੀਰਾ ਤੇ ਮੈਂ ਆਇਆ ਐਸੇ ਰਾਹ, ਇੱਕ ਬੱਕੀ ਤੇ ਦੋ ਜੀ ਮੈਂ ਵੇਖਿਆ ਦਾਨਾਵਾਦ ਗਰਾਂ। ਇੱਕ ਬੱਕੀ ਤੇ ਦੋ ਜਣੇ ਮੈਂ ਵੇਖਿਆ ਦਾਨਾਵਾਦ ਗਰਾਂ, ਤੇ ਉਹਨਾਂ ਵੋਟੀ ਘੋੜੀਆਂ ਲਾ ਲਈ। ਗੌਰ ਕਰੋ ਜੀ ਹੁਣ। ਹਾਂਜੀ ਹਾਂਜੀ ਕਹਿੰਦਾ ਉਹਨਾਂ ਵੋਟੀ ਘੋੜੀਆਂ ਲਾ ਲਈ, ਥੱਲੇ ਦਿੱਤਾ ਸੀ ਪਲੰਗ ਵਿਛਾ, ਉਹਦੀ ਮਾਂ ਪਾਣੀ ਵਾਰ ਕੇ ਪੀ ਲਿਆ ਸੀ ਤੇ ਛੰਨਾ ਮੂੰਹ ਨਾਲ ਲਾ। ਸਹੀ। ਰਲ ਮਿਲ ਬਹਿਣ ਗਵਾਂਢਣਾ ਜੱਟ ਦਾ ਬੜਾ ਕਰਦੀਆਂ ਸੀ ਚਾਹ, ਭਾਬੀਆਂ ਸੀ ਜੱਟ ਦਾ ਗਾਨਾ ਖੋਲਦੀਆਂ, ਉਹ ਵਿੱਚ ਬੈਠਾ ਸੀ ਮਿਰਜ਼ਾ ਇਬਰਾ, ਜਾ ਲੈ ਜਾ ਸ਼ਬੀਰਾ ਕੜਕ ਨੂੰ ਮੋੜ ਕੇ, ਅੱਗੇ ਤੈਨੂੰ ਸੋਚਦਾ ਨਹੀਂ ਰਹਿ ਮੂਰਾ। ਉੱਥੇ ਟੁੱਟੇ ਸ਼ਾਨ ਗਮਾਨ ਸ਼ਬੀਰ ਦੇ, ਘੋੜੀ ਤੋਂ ਡਿੱਗਦਾ ਧਰਤੀ ਤੇ ਆਣ, ਕਹਿੰਦਾ ਵਾਵਾ ਮਾਲਕਾ ਕੁਝ